ਅਮਰੀਕਾ ਵੱਲੋਂ ਪਾਕਿਸਤਾਨ ਦੇ ਵਿੱਚ ਤੇਲ ਦੇ ਜ਼ਖੀਰੇ ਨੇ ਜਿਹੜੇ ਉਹਨਾਂ ਦੇ ਬਾਰੇ ਰਲ ਮਿਲ ਕੇ ਕੰਮ ਕਰਨ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਔਰ ਉਹਦੇ ਆਂਢੀ ਗੁਆਂਢੀ ਮੁਲਕਾਂ ਸਮੇਤ ਦੁਨੀਆ ਭਰ ਦੇ ਵਿੱਚ ਇੱਕ ਥੜਥੱਲੀ ਮਚੀ ਸੀਗੀ। ਪਾਕਿਸਤਾਨ ਦੇ ਵਿੱਚ ਇਸ ਸਮਝੌਤੇ ਨੂੰ ਇੱਕ ਵੱਡਾ ਸਮਝੌਤਾ ਸਮਝਿਆ ਜਾ ਰਿਹਾ ਕਿਉਂਕਿ ਡੋਨਲਡ ਟਰੰਪ ਹੋਣਾ ਨੇ ਇਸ ਸਮਝੌਤੇ ਦਾ ਆਪ ਐਲਾਨ ਕੀਤਾ ਔਰ ਅਮਰੀਕਨ ਪ੍ਰੈਜ਼ੀਡੈਂਟ ਦਾ ਇਹ ਵੀ ਆਖਣਾ ਸੀਗਾ ਕਿ ਆਉਣ ਵਾਲੇ ਵਕਤ ਵਿੱਚ ਹੋ ਸਕਦਾ ਆ ਕਿ ਪਾਕਿਸਤਾਨ ਭਾਰਤ ਨੂੰ ਤੇਲ ਵੇਚਣ ਡਿਆ ਹੋਵੇ। ਤਾਜ਼ਾ ਖਬਰ ਇਹ ਆਈ ਹੈ ਕਿ ਪਾਕਿਸਤਾਨ ਔਰ ਅਮਰੀਕਾ ਵਿਚਕਾਰ ਟੈਰਿਫ ਸਮਝੌਤਾ ਹੈ ਜਿਹੜਾ ਉਹ ਵੀ ਤੈਅ ਹੋ ਗਿਆ ਹੈ। ਅਮਰੀਕਾ ਵੱਲੋਂ ਪਾਕਿਸਤਾਨ ਦੇ ਉੱਤੇ 19% ਟੈਰਿਫ ਹੈ ਜਿਹੜਾ ਉਹ ਲਾਇਆ ਗਿਆ ਹੈ। ਇੰਟਰਨੈਸ਼ਨਲ ਮਾਹਿਰਾਂ ਦਾ ਆਖਣਾ ਹੈ ਕਿ ਏਸ਼ੀਆਈ ਮੁਲਕਾਂ ਦੇ ਵਿੱਚ ਪਾਕਿਸਤਾਨ ਉਹ ਮੁਲਕ ਹੈ ਜਿਹਦੇ ਤੇ ਅਮਰੀਕਾ ਵੱਲੋਂ ਸਭ ਤੋਂ ਘੱਟ ਟੈਰਿਫ ਲਾਇਆ ਗਿਆ ਯਾਨੀ 19%। ਪਾਕਿਸਤਾਨ ਤੋਂ ਬਾਅਦ ਬੰਗਲਾਦੇਸ਼ ਉਹ ਮੁਲਕ ਹੈ ਜਿਹਦੇ ਉੱਤੇ 20% ਟੈਰਿਫ ਲਾਇਆ ਗਿਆ, ਜਦਕਿ ਭਾਰਤ ਦੇ ਉੱਤੇ 25% ਟੈਰਿਫ ਤੋਂ ਬਾਅਦ ਅਮਰੀਕਾ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਜੇ ਉਹ ਰੂਸ ਦੇ ਕੋਲੋਂ ਅਸਲਾ ਔਰ ਤੇਲ ਖਰੀਦਦਾ ਰਿਹਾ ਤੇ ਉਹਦੇ ਉੱਤੇ ਜੁਰਮਾਨਾ ਵੀ ਲਾਇਆ ਜਾਏਗਾ। ਪਾਕਿਸਤਾਨ ਵਾਸਤੇ ਅਮਰੀਕਾ ਦੀਆਂ ਇਹ ਨਵਾਜ਼ੀਆਂ ਨੇ ਜਿਹੜੀਆਂ ਇਹਨੂੰ ਇੱਕ ਨਵਾਂ ਇਨਕਲਾਬੀ ਦੌਰ ਸਮਝਿਆ ਜਾ ਰਿਹਾ ਔਰ ਆਖਿਆ ਜਾ ਰਿਹਾ ਕਿ ਆਉਣ ਵਾਲੇ ਵੇਲੇ ਦੇ ਵਿੱਚ ਪਾਕਿਸਤਾਨੀ ਇਕਨੋਮਿਕ ਕੰਡੀਸ਼ਨ ਹੈ ਜਿਹੜੀ ਉਹ ਬਿਲਕੁਲ ਇੱਕ ਨਵੇਂ ਦੌਰ ਦੇ ਵਿੱਚ ਦਾਖਲ ਹੋਏਗੀ। ਤਾਜ਼ਾ ਖਬਰ ਇਹ ਮਿਲ ਰਹੀ ਹੈ ਕਿ ਅਮਰੀਕੀ ਬੇੜੇ ਨੇ ਜਿਹੜੇ ਉਹ ਤੇਲ ਲੈ ਕੇ ਪਾਕਿਸਤਾਨ 'ਚ ਅਕਤੂਬਰ ਦੇ ਮਹੀਨੇ 'ਚ ਜਾ ਰਹੇ ਨੇ, ਯਾਨੀ ਅਮਰੀਕਾ ਵੱਲੋਂ ਪਾਕਿਸਤਾਨ ਦੇ ਵਿੱਚ ਤੇਲ ਦੇ ਮਾਮਲਿਆਂ ਦੇ ਉੱਤੇ ਪਹਿਲੀ ਖਪਤ ਹੈ ਜਿਹੜੀ ਉਹ ਅਕਤੂਬਰ ਮਹੀਨੇ 'ਚ ਜਾ ਰਹੀ ਹੈ, ਜਿਹਦੀ ਮਨਸੂਬਾਬੰਦੀ ਪੂਰੀ ਕਰ ਲਈ ਗਈ ਹੈ ਔਰ ਇਸ ਤੇਲ ਨੂੰ ਸਾਫ਼ ਕੀਤਾ ਜਾਏਗਾ। ਸੋ ਅਕਤੂਬਰ ਮਹੀਨਾ ਉਹ ਮਹੀਨਾ ਹੈ ਜਿਹਦੇ ਵਿੱਚ ਅਮਰੀਕਾ ਵੱਲੋਂ ਤੇਲ ਦਾ ਹੋਇਆ ਇਹ ਸਮਝੌਤਾ ਜਿਹੜਾ ਉਹਦੀਆਂ ਸ਼ੁਰੂਆਤ ਹੋ ਜਾਣਗੀਆਂ।